जी अस्सलाम वालेकुम। ਤੁਹਾਡਾ अपना वीर मोहम्मद यार फतियाना। रोज़ाना गांव के व्लॉग और रहन सहन देखने के लिए साढ़े चैनल ਨੂੰ सब्सक्राइब कर लो। ਅੱਜ ਲਹਿੰਦੇ ਪੰਜਾਬ ਤੋਂ ਡੂਗੀ ਰਾਵੀ ਤੋਂ ਅੱਜ ਮੈਂ ਇੱਕ ਬੜਾ ਇੰਟਰਸਟ ਵਲੌਗ ਤੁਹਾਡੀ ਖਿਦਮਤ ਵਿੱਚ ਭੇਜ ਰਿਹਾ। ਪੁਰਾਣੇ ਜ਼ਮਾਨੇ ਦੀ ਰਿਵਾਜ ਪੁਰਾਣੀ ਰਾਉ ਰੀਤ ਜੋ ਸਾਡੇ ਬਜ਼ੁਰਗ ਢਾਰੀਆਂ ਬਣਾ ਕੇ ਤੇ ਮਾਲ ਰੱਖਦੇ ਆਣ ਸਾਂਭਦੇ ਆਣ ਤੇ ਰਸਮੋ ਰਿਵਾਜ ਜਿਵੇਂ ਸਕੂਨ ਦੀ ਜ਼ਿੰਦਗੀ ਬਸਰ ਕਰਦੇ ਆਣ। ਪਿੱਛੇ ਤੁਸੀਂ ਦੇਖ ਰਹੇ ਨੇ ਕਣਕ ਸਰਸਬਜ਼ ਖੇਤ ਜਿਹੜੇ ਹਨ, ਅੰਬਾਂ ਤੇ ਜੰਮੂਆਂ ਦਾ ਬਾਗ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ। ਤੇ ਅਸੀਂ ਇੱਕ ਬਾਈ ਮੁਸਤਫਾ ਦੀ ਢਾਰੀ ਤੇ ਆ ਪਹੁੰਚੇ ਹਾਂ। ਸਾਡੇ ਲਹਿੰਦੇ ਪੰਜਾਬ ਦੀਆਂ ਢਾਰੀਆਂ ਬੜੀਆਂ ਖੇਤਾਂ ਦੇ ਵਿੱਚ ਲੋਕਾਂ ਨੇ ਬਣਾਈ ਹੋਈਆਂ ਹਨ। ਪੁਰਾਣੇ ਰਸਮੋ ਰਿਵਾਜ ਬਜ਼ੁਰਗਾਂ ਦੇ ਹਾਲੀ ਤੱਕ ਇਹ ਜ਼ਿੰਦਾ ਨੇ। ਬਾਈ ਮੁਸਤਫਾ ਦੇ ਡੱਗੇ ਜਿਹੜੇ ਨਾ ਗੇਰ ਦੇ ਉੱਤੇ ਬੈਠੇ ਨੇ ਤੇ ਇੱਥੇ ਹੀ ਜੋ ਕੇ ਤੇ ਪੱਠੇ ਕੁਤਰਨਗੇ। ਉਹਨਾਂ ਦੇ ਵਾਲਿਦ ਸਾਹਿਬ ਪੱਠੇ ਲਾ ਰਹੇ ਨੇ। ਖੋਤੀ ਵਾਹਣੇ ਤੋਂ ਰਸਤਾ ਜਿਹੜਾ ਹੈ ਨਾ ਥੋੜਾ ਹੋਵੇ ਤੇ ਫਿਰ ਅਸੀਂ ਲੋਕ ਜਿਹੜੇ ਹਾਂ ਖੋਤੀ ਤੇ ਵਾਹਣੇ ਤੇ ਪੱਠੇ ਲੈ ਆਉਂਦੇ ਹਾਂ। ਤੇ ਰਸਤਾ ਹੋਵੇ ਸਾਡੇ ਖੇਤਾਂ ਨੂੰ ਸੜਕ ਹੋਵੇ ਤੇ ਅਸੀਂ ਖੋਤੀ ਤੇ ਰੇੜੀ ਤੇ ਪੱਠੇ ਲੈ ਆਉਂਦੇ ਹਾਂ ਜਾਂ ਡੱਗੇ ਰੇੜੇ ਤੇ ਬਾਬਾ ਜੀ ਰੇੜੀ ਕੋਈ ਨਹੀਂ ਆਪਣੇ ਕੋਲ? ਰੇੜੀ ਨਹੀਂ ਹੈ। ਇਹਨਾਂ ਦੇ ਜਿਹੜੀ ਨਾ ਢਾਰੀ ਦੇ ਇਰਦ ਗਿਰਦ ਇਹ ਪੱਠੇ ਗੜਦੇ ਨੇ ਨੇੜੇ ਨੇੜੇ ਤੇ ਕਾਫੀ ਸਾਰੇ ਪੱਠੇ ਮਾਸ਼ਾਅੱਲਾ ਖੋਤੀ ਚੰਗੀ ਹੈ। ਕਾਫੀ ਸਾਰੇ ਪੱਠੇ ਲੈ ਕੇ ਆਈਏ ਤੇ ਬਾਬਾ ਪੱਠੇ ਲਾ ਕੇ ਰੱਖਦਾ ਪਿਆ ਹੈ। ਤੇ ਬਾਈ ਮੁਸਤਫਾ ਜਿਹੜਾ ਨਾ ਪਿੱਛੇ ਵੱਢ ਰਿਹਾ ਨਾਲ ਵਿੱਚ ਤੁਸੀਂ ਵੇਖ ਰਹੇ ਨੇ ਤੋਰੀਆ ਇਹ ਪੀਲੇ ਪੀਲੇ ਫੁੱਲਾਂ ਵਾਲਾ ਫਲੀ ਲਈ ਹੋਈ ਹੈ ਨਾਲ ਇਹ ਮਿਕਸ ਕਰਕੇ। ਬਾਬਾ ਜੀ ਕਮਾਨ ਦੀ ਕੁਤਰੋਗੇ? ਕਮਾਨ ਦੀ ਵੀ। ਕਮਾਂਦ ਜਿਹੜਾ ਨਾ ਇਹ ਇੱਕ ਸਾਡੇ ਜਾਨਵਰਾਂ ਦੀ ਬੜੀ ਸਰਦੀ ਦੀ ਅੱਛੀ ਖੁਰਾਕ ਹੈ ਤੇ ਤਾਕਤ ਵਾਲੀ। ਹਾਂਜੀ ਆ ਕਮਾਂਦ ਤੁਸੀਂ ਪਿੱਛੇ ਵੇਖ ਰਹੇ ਨੇ ਨਾਲ ਹੀ ਕਮਾਂਦ ਜਿਹੜਾ ਨਾ ਢਾਰੀ ਦੇ ਬਿਲਕੁਲ ਨਾਲ ਹੀ ਹੈ। ਵੇਖ ਰਹੇ ਨੇ ਇਹ ਟੋਕਾ ਮਸ਼ੀਨ ਜਿਹੜਾ ਹੈ ਨਾ ਇਹ ਪੁਰਾਣੇ ਜ਼ਮਾਨੇ ਦਾ ਇਹ ਜਿਹੜੀ ਨਾ ਆਸ਼ਾ ਫਟ ਲੱਠ ਤੇ ਗੇਰ ਤੁਸੀਂ ਇਹ ਡੱਗਿਆਂ ਦੇ ਨਾਲ ਵੇਖ ਰਹੇ ਨੇ। ਬਾਬੇ ਹੋਰੀ ਹਾਲੀ ਤੱਕ ਇਹ ਚੀਜ਼ਾਂ ਲਈ ਬੰਦੇ ਨੇ। ਇਹਨਾਂ ਦਾ ਇਹ ਅਸੀਂ ਸ਼ੁਕਰ ਅਦਾ ਕਰਨੇ ਆ, ਦਿਲੀ ਸ਼ੁਕਰੀਆ ਅਦਾ ਕਰਨੇ ਆ ਵੀ ਇਹ ਰਸਮੋ ਰਿਵਾਜ ਜਿਹੜੀਆਂ ਪੁਰਾਣੀਆਂ ਹਨ ਨਾ ਇਹ ਸਾਡੇ ਪੰਜਾਬ ਤੇ ਹਾਲੀ ਜ਼ਿੰਦਾ ਨੇ। ਇਹ ਲੋਕ ਆਪਣੇ ਮਾਲ ਡੰਗਰਾਂ ਵਾਸਤੇ ਇਹ ਚੀਜ਼ਾਂ ਪਹਿਲੇ ਆਸਾਨੀ ਨਾਲ। ਹਾਂਜੀ ਕਹਿੰਦੇ ਨਹੀਂ ਬੈਠੇ ਰਹਿਣਾ ਕੋਈ ਨਹੀਂ। ਇਹ ਜਿਸ ਨੂੰ ਜੋਣੇ ਨਾ ਫਿਰ ਉਹ ਵਿਖਾਵਾਂਗੇ ਆਪਾਂ। ਤੇ ਬਰੀਕ ਚਾਲ ਦਾ ਜਿਹੜਾ ਨਾ ਕੁਤਰਾ ਇਹ ਕਰਕੇ ਭਾਈ ਮੁਸਤਫਾ ਤੇ ਉਹਦੇ ਵਾਲਿਦ ਸਾਹਿਬ ਹੈ ਵੇਖੋ ਨੌਕਰਾਣੀਆਂ ਦੇ ਵਿੱਚ ਹਾਲੇ ਤੱਕ ਡੰਗਰਾਂ ਦੇ ਅੱਗੂ ਪਏ ਹੋਇਆ ਹੈ। ਡੰਗਰਾਂ ਦੀ ਸੇਵਾ ਜਿਹੜੀ ਨੇ ਸਾਡੀ ਰਾਵੀ ਦੀ ਮੱਝ ਜਿਹੜੀ ਨਾ ਇਹ ਬੜੀ ਮਸ਼ਹੂਰ ਹੈ। ਸਾਹੀਵਾਲ ਨਸਲ ਦੇ ਡੱਗੇ ਤੇ ਰਾਵੀ ਦੀ ਮੱਝ ਤੇ ਰਾਵੀ ਦਾ ਸਰਸਬਜ਼ ਜਿਹੜਾ ਹੈ ਨਾ ਇਹ ਅੱਲਾ ਦੀ ਸਾਡੇ ਤੇ ਨਿਹਮਤ ਹੈ। ਅਸੀਂ ਲਹਿੰਦੇ ਪੰਜਾਬ ਤੋਂ ਡੂਗੀ ਰਾਵੀ ਚੋਂ ਅੱਜ ਦਾ ਵਲੌਗ ਤੁਹਾਡੀ ਖਿਦਮਤ ਵਿੱਚ ਭੇਜ ਰਹੇ ਹਾਂ। ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ। ਇਹ ਤੁਸੀਂ ਵੇਖ ਰਹੇ ਨੇ ਸਾਡਾ ਰਸਮ ਰਿਵਾਜ ਜਿਹੜਾ ਨਾ ਆਲੀ ਜਿਹੜੀ ਨਾ ਆਲੀ ਗੋਬਰ ਮਾਲ ਦੀ ਇਹ ਇਕੱਠੀ ਕਰਕੇ ਰੱਖਣੇ ਆ। ਇਹ ਜਦੋਂ ਫਸਲ ਵੱਢ ਲਈ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਨਾ ਰੇੜਿਆਂ ਦੀ ਮਦਦ ਨਾਲ ਜਾਂ ਟਰਾਲੀਆਂ ਨਾਲ ਇਹ ਖੇਤਾਂ ਦੇ ਵਿੱਚ ਸਟਾ ਲੈਂਦੇ ਆ। ਇਹ ਦੂਸਰੀ ਖਾਦ ਜਿਹੜੀ DAP ਉਸ ਨਾਲੋਂ ਇਹ ਵੱਧ ਤਾਕਤ ਦਿੰਦੀ ਫਸਲ ਨੂੰ ਤੇ ਇਹ ਸਾਨੂੰ ਮਾਲ ਡੰਗਰਾਂ ਦੇ ਬੜੇ ਫਾਇਦੇ ਨੇ। ਇੱਕ ਸਾਡੀ ਇੱਜ਼ਤ ਤੇ ਸ਼ਾਨ ਹੈ। ਸਾਡੀ ਜਿਹੜੀ ਨਾ ਮੁਸਲਮਾਨਾਂ ਦੀ ਜਿਹੜੀ ਹੈ ਨਾ ਪੰਜਾਬ ਰਾਵੀ ਦੀ ਇੱਜ਼ਤ ਸ਼ਾਨ ਹੈ ਇਹ ਸਾਡੀ ਮਾਲ ਡੰਗਰਾਂ ਦੀ ਵਜ੍ਹਾ ਨਾਲ ਹੁੰਦੀ ਹੈ। ਕਿਉਂ ਜੋ ਰਾਵੀ ਦੀ ਰਾਉ ਰੀਠ ਜਿਹੜੀ ਹੈ ਨਾ ਉਹਨਾਂ ਦਿਨ ਵੀ ਨੀਲੀ ਜਿਹੜੀ ਹੈ ਮਤਲਬ ਉਹ ਮੁਨਾਫਕਾਂ ਦੀ ਤੇ ਰਾਵੀ ਰਾਠਾਂ ਦੀ। ਇਹ ਰਾਵੀ ਦੇ ਰਾਠ ਅਸੀਂ ਤਾਂ ਸਦੀਨੇ ਆ ਵੀ ਸਾਡਾ ਜਿਹੜਾ ਨਾ ਮਾਲ ਪਸ਼ੂ ਦੀ ਪਰਵਰਿਸ਼ ਅਸੀਂ ਚੰਗੀ ਕਰਨੇ ਆ। ਸਾਡੀਆਂ ਮਸ਼ਹੂਰ ਮੱਝੀ ਜਿਹੜੀਆਂ ਰਾਵੀ ਦੀਆਂ ਨੇ ਤੇ ਸਾਹੀਵਾਲ ਨਸਲ ਦੇ ਜਿਹੜੇ ਹਨ ਡੱਗੇ ਉਹ ਵੀ ਬੜੇ ਸਾਡੇ ਮਸ਼ਹੂਰ ਨੇ ਸਾਡੇ ਜ਼ਿਲ੍ਹਾ ਸਾਹੀਵਾਲ ਦੇ। ਤੇ ਮਾਲ ਜਿਹੜਾ ਨਾ ਰਾਤ ਨੂੰ ਵੀ ਖਾ ਕੇ ਬਿਲਕੁਲ ਰੱਜ ਕੇ ਬੈਠਾ ਹੈ। ਤੇ ਦੁਬਾਰਾ ਜਿਹੜਾ ਨਾ ਬੰਦਾ ਖੇਤਾਂ ਨੂੰ ਗਿਆ ਹੋਇਆ ਹੈ ਪੱਠੇ ਲਵਣ ਵਾਸਤੇ। ਇਹਨਾਂ ਮਾਲ ਡੰਗਰਾਂ ਦੀ ਇਸ ਸੇਵਾ ਦੇ ਵਿੱਚ ਵੀ ਸਾਡਾ ਜਿਹੜਾ ਨਾ ਪੂਰਾ ਦਿਨ ਗੁਜ਼ਰ ਜਾਂਦਾ ਹੈ। ਤੇ ਨਾਲ ਨਾਲ ਜਿਹੜਾ ਨਾ ਅੱਗੇ ਆਓ ਤੁਹਾਨੂੰ ਹੋਰ ਚੀਜ਼ਾਂ ਵੀ ਵਿਖਾਈਏ ਜਿਹੜੀਆਂ ਅਸੀਂ ਸਾਡੀਆਂ ਢਾਰੀਆਂ ਤੇ ਬਹੁਤ ਬੜੇ ਫਾਇਦੇ ਹੁੰਦੇ ਨੇ। ਤੁਸੀਂ ਵੇਖ ਰਹੇ ਨੇ ਕੁਕੜੀ ਵੀ ਰੱਖੀ ਹੋਈਆਂ ਨੇ ਭਾਈ ਮੁਸਤਫਾ ਹੋਰਾਂ ਨੇ ਨਾ। ਕੁੱਕੜ ਤੇ ਕੁਕੜੀ ਵਿੱਚ ਢੱਕੀਆਂ ਖੜੀਆਂ ਨੇ। ਇਹਨਾਂ ਨੂੰ ਥੋੜੀ ਦੇਰ ਨੂੰ ਕੱਢਦੇ ਸਨ। ਇਹ ਸਰਸਬਜ਼ਾ ਜਿਹੜਾ ਨਾ ਇੱਥੋਂ ਕਣਕ ਦੇ ਪੱਤੇ ਕੁਤਰਾ ਇਹ ਮੁਖਤਲਿਫ ਕੀੜਾ ਮਕੌੜਾ ਖਾਵਣਗੇ। ਇਹ ਵੀ ਪੇਟ ਆਪਦੀ ਪੂਜਾ ਕਰ ਲੈਣਗੇ। ਤੇ ਇਹ ਢਾਰੀਆਂ ਤੁਸੀਂ ਵੇਖ ਰਹੇ ਨੇ ਸਾਡੀਆਂ ਜਿਹੜੀਆਂ ਨਾ ਕਾਨਿਆਂ ਦੀਆਂ ਢਾਰੀਆਂ ਛੱਪਰ ਦੇ ਜਿਹੜੇ ਨਾ ਸਾਡੇ ਕਾਨਿਆਂ ਦੇ ਲੱਕੜਾਂ ਦੇ ਜਿਹੜੇ ਨਾ ਥਮੀਆਂ
ਤੇ ਇਹ ਪੁਰਾਣਾ ਰਿਵਾਜ ਜਿਹੜਾ ਨਾ ਇਹ ਸਾਡਾ ਇੱਥੇ ਹਾਲੀ ਤੱਕ ਜ਼ਿੰਦਾ ਹੈ। ਭਾਵੇਂ ਪੱਕੇ ਕੋਠੇ ਨੇ ਲੇਕਿਨ ਇਹ ਜਿਹੜੀ ਸਾਡੀ ਨਾ ਮਜ਼ੇਦਾਰ ਜਿਹੜੀ ਛਾਂ ਹੈ ਨਾ ਗਰਮੀ ਦੀ, ਇਹ ਸਾਨੂੰ ਛਪਰਾਂ ਹੇਠ ਬੜੀ ਮਜ਼ਾ ਆਉਂਦਾ ਹੈ। ਇੱਥੇ ਬਹਿ ਕੇ ਸਾਡੇ ਬਜ਼ੁਰਗ ਇਕੱਠੇ ਹੋ ਕੇ ਦੁਪਹਿਰ ਨੂੰ ਹੁੱਕਾ ਪੀਂਦੇ ਨੇ, ਸਲਾਹਾਂ ਕਰਦੇ ਨੇ। ਤੇ ਨਾਲ ਤੁਸੀਂ ਇਹ ਸਾਰੇ ਮਾਲ ਡੰਗਰ ਵੇਖ ਰਹੇ ਨੇ, ਸਾਡੀਆਂ ਰਾਵੀ ਦੀਆਂ ਮੱਝੀ ਜਿਹੜੀਆਂ ਨਾ ਬੜੀਆਂ ਮਸ਼ਹੂਰ ਮੱਝੀ ਨੇ। ਤੇ ਭਾਈ ਮੁਸਤਫਾ ਪੱਠੇ ਵੱਢਣ ਗਏ ਹੋਏ ਨੇ, ਕੁਛ ਪੱਠੇ ਆਏ ਪਏ ਨੇ ਉਹਨਾਂ ਦੇ ਟੋਕੇ ਤੇ ਥੋੜੀ ਦੇਰ ਤਾਈਂ ਅਸੀਂ ਤੁਹਾਨੂੰ ਡੱਗੇ ਜਿਹੜੇ ਨਾ ਗੇਰ ਤੇ ਜੋ ਕੇ ਤੇ ਕਿਸ ਤਰ੍ਹਾਂ ਪੱਠੇ ਕੁਤਰਨੇ ਆ ਉਹ ਤੁਹਾਨੂੰ ਹੁਣ ਅਸੀਂ ਵਿਖਾਉਂਦੇ ਆ। अस्सलाम वालेकुम जी। और भाई मुस्तफा पहुंच आया है भी पट्ठे लाए के ते इन्ने पट्ठे सारे मतलब कोई सारा खा जाए। भाई मुस्तफा पट्ठे लैके आ गया है ते उन्हें डगे जो कि असी तुहानू विखाने भी गेर ते किस तरह ये घूमणगे। ये दोवें जो से पंजाली नाल ते लोकी देखे कि जोंदे ते तू क्यों दो जोना है भी इन्हां जोर थोड़ा लगदा। अच्छा पट्ठे ज्यादा होने ते सच्चा डगे तो दो हैं जी सही, उन्होंने हल भी वाहने ते गेर ते भी ये जेड़ा ना ये आसानी नाल कुतर सकते ने। कमांड भी होंदा है, तोरिया भी होंदा है, पट्ठे भी होंदे ते भाई मुस्तफा बला जो खा आपां दिखाइए कि किस तरह असीं टोके शोके रगड़े होए। चलो थोड़ा जिहा दूर मेरे काम ते नाल बारू भी रखना यार, ये बड़ा काम चंगा करना। किता तेरा किते गया ਉਹ ਹੀ ਸਾਨੂੰ ਕਿਦੋਂ ਛਾਇ ਕੇ ਹਾਂ ਬਾਬੀ ਸਾਗਰ ਬੈਠਾ ਬਾਬੀ ਸਾਗਰ ਹਾਂ ਇਹ ਤੇ ਜਨਰੇਟਰ ਲਾਈ ਖੜ ਹਾਂ ਜਨਰੇਟਰ ਇਹ ਭਾਈ ਮੁਸਤਫਾ ਇੱਕੋ ਬੇਟਾ ਨਾ ਬਾਬਾ ਉਹ ਦੂਸਰਾ ਕਿਤੇ। अच्छा अच्छा आओ फरली ये वाणे भी आओ ਤੁਹਾਡੇ ਕਬਜ਼ੇ ਵਾਲੇ ਹੈ ਨਾ ਉਹ ਦੋਰੇ ਹੀ ਹੋ ਜਾਂਦੇ ਉਹ ਸਾਡਾ ਮਲੇਰ ਹੈਗਾ ਹਾਂ ਫਰਲਾ। ਅੱਛਾ ਉੱਤੇ ਵੀ ਆ ਨਾ ਠੀਕ ਹਾਂ। ਇਹ ਸਾਰੀ ਆ ਜਿਹੜੀ ਢਾਰੀ ਐਂ ਕਰਕੇ ਆਏ ਤੇਰੇ ਦਾਦਕੀਆਂ ਵੀ ਗਏ ਸਾਰੇ ਬਾਬੇ ਚਾਚੇ ਆ। ਤੇ ਇਹ ਭਾਈ ਮੁਸਤਫਾ ਜਿਹੜਾ ਨਾ ਡੱਗੇ ਵਿੱਚ ਜੋ ਰਿਹਾ ਪੰਜਾਲੀ ਦੇ ਹਾਲ ਤੇ ਪੰਜਾਲੀ ਇਹ ਕੋਆਂ ਦੇਣ ਤੜਕੇ ਉਠੀਵੇ ਹਾਲੀ ਹੈ। ਇਹ ਭਾਈ ਮੁਸਤਫਾ ਡੱਗੇ ਤੇਰੇ ਆਪ ਦੇ ਕਿ ਕਿਨੂੰ ਖਰੀਦੇ ਹੋਏ ਨਹੀਂ? ਖਰੀਦੇ ਹੋਏ ਨੇ। ਇਹ ਕਿਤਨੇ ਅਰਸੇ ਤੋਂ ਡੱਗੇ ਤੂੰ ਲਈ ਬਣਾ? 11 ਸਾਲ ਹੋ ਗਏ। अच्छा ये बाबा जी ये डगे हुण इस टाइम कितनी की कीमत दे उसे अगर जे बेचिए तो? 8 लाख का एक डग्गा भाई मुस्तफा आख रहा है। क्यों जी ये देसी दांद देन, देसी दांद अजकल बड़े मुश्किल नाल लभदे ने ते ए नाल रुकी पा रहे। अच्छा अच्छा आ जंजीर जेड़ा है ना बाबे ने पाया है मशीन दे नाल डग्गा बाहर ना निकले जावन दे से गोल गोल घुमासी डग्गा बाहर ना निकले ते जोड़ी हुण भाई मुस्तफा ला रहा है, अखां बंद कर रहा है। ये अखां जरूरी है बंद करनी? हां जी एवें नहीं टुरदे ना। अच्छा ये अखां मास्टर रीति में अपन मास्टर स्कूल बढ़ांदा है उस तरह इन्हां नूं सबक आया होया। सबक आया होया हां। ਤੇ ਇਹ ਬਾਬਾ ਜੀ ਤੁਸੀਂ ਮਤਲਬ ਤੁਹਾਡੇ ਬਜ਼ੁਰਗ ਜਿਹੜੇ ਆਣ ਤੁਹਾਡੇ ਵਾਲਿਦ ਸਾਹਿਬ ਤੁਹਾਡੇ ਦਾਦੇ ਸਾਹਿਬ ਇਹ ਉਦੋਂ ਦੀ ਰਸਮੋ ਰਿਵਾਜ ਹੈ ਨਾ? ਹਾਂਜੀ ਹਾਂਜੀ। ਇਹ ਬਾਬਾ ਕੀ ਨਾਮ ਹੈ ਆਪਣਾ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ ਬਾਬਾ ਖੁਸ਼ੀ ਮੁਹੰਮਦ ਦਾਦਾ ਸਾਹਿਬ ਵਾਲਿਦ ਸਾਹਿਬ ਵੀ ਇਹ ਰਸਮੋ ਰਿਵਾਜ ਰੱਖਦੇ ਆਣ। ਉਹ ਚੰਗੇ ਵੇਲੇ ਆਣ ਬਾਬਾ ਐਵੇਂ ਨਾ ਸਕੂਨ ਦੀ ਜ਼ਿੰਦਗੀ ਤੇ ਚੰਗੇ ਵੇਲੇ ਬਾਬਾ ਖੁਸ਼ੀ ਮੁਹੰਮਦ ਵੀ ਹਾਲੇ ਤੱਕ ਇਹ ਰਸਮੋ ਰਿਵਾਜ ਲਈ ਆਉਂਦਾ ਹੈ। ਤੇ ਅਗਾ ਅੱਲਾ ਦਾ ਸ਼ੁਕਰ ਹੈ ਭਾਈ ਮੁਸਤਫਾ ਵੀ ਇਨਸ਼ਾਅੱਲਾ ਇਹ ਰਸਮੋ ਰਿਵਾਜ ਜ਼ਿੰਦਾ ਰੱਖੀ ਲਹਿੰਦੇ ਪੰਜਾਬ ਦਾ। ਤੇ ਅਸੀਂ ਹੁਣ ਡੱਗੇ ਜੋ ਲੈਣ ਗੇਰ ਤੇ ਗੇਰ ਆ ਤੁਸੀਂ ਵੇਖ ਰਹੇ ਨੇ ਦੇਸੀ ਗੇਰ ਗਰਾਰੀਆਂ ਵਾਲੀ ਤੇ ਡੱਗਿਆਂ ਦੇ ਮਗਰ ਬਾਬਾ ਖੁਸ਼ੀ ਮੁਹੰਮਦ ਦਾ ਕੋਈ ਚੱਲੇਗਾ ਕਿ ਆਪੇ ਚੱਲਣਗੇ? ਆਪੇ ਚੱਲਣਗੇ ਆਵਾਜ਼ ਤੇ ਇਹਨਾਂ ਨੂੰ ਪਤਾ ਵੀ ਸਾਡੇ ਤੋਂ ਪੱਠੇ ਕੁਤਰੂ ਆ ਕਿਉਂ ਜਾਨਵਰ ਨੂੰ ਪਤਾ ਲੱਗ ਜਾਂਦਾ। ਆਮਦ ਅਲੀ ਇਹ ਚਾਚਾ ਮੁੱਠੀ ਲਵਾਵੀਂ ਭਾਈ ਆਮਦ ਅਲੀ ਤੇ ਭਾਈ ਮੁਸਤਫਾ ਜਿਹੜਾ ਹੈ ਨਾ ਪੱਠਿਆਂ ਦੀਆਂ ਮੁੱਠਾਂ ਲਾਉ ਨੇ ਮਸ਼ੀਨ ਤੇ ਪਹੁੰਚ ਗਏ ਨੇ ਤੇ ਬਾਬਾ ਖੁਸ਼ੀ ਮੁਹੰਮਦ ਦੇ ਡੱਗਿਆਂ ਦੇ ਅੱਗੋਂ
ਤੇ ਹਾਲੇ ਤੱਕ ਰੋਕੀ ਖੜਾ ਹੈ ਤਾਂ ਕਿ ਜਾਂ ਇਸ਼ਾਰਾ ਕਰਨਾ ਇਹਨੇ ਭਾਈ ਮੁਸਤਫਾ ਨੇ ਤੇ ਚਾਚੇ ਖੁਸ਼ੀ ਮੁਹੰਮਦ ਸਾਈਡ ਤੇ ਹੋ ਜਾਣਾ ਤੇ ਡੱਗੇ ਟੁਰ ਪਮਣੇ ਨੇ ਤੇ ਇਹਨਾਂ ਦੀ ਮੁਹਾਰੀ ਸ਼ੋਰੀ ਬੰਨ ਦਿੱਤੀਆਂ ਚੱਲ ਲੈ ਐ ਦੇਖ ਲਓ ਯਾ ਡੱਗੇ ਨੂੰ ਆਖਣਾ ਨਾ ਚੱਲ ਤੇ ਡੱਗਿਆਂ ਚੱਲ ਪਮਣਾ ਇਹ ਗੇਰ ਤੇ ਦੋ ਡੱਗੇ ਨੇ ਤੁਸੀਂ ਇਹ ਵੇਖ ਰਹੇ ਨੇ ਥੋੜੇ ਜਿਹੇ ਸਾਈਡ ਤੇ ਹੋ ਜਾਓ ਪੱਠੇ ਜਿਹੜਾ ਨਾ ਫਰੀ ਰਹੇ ਨੇ ਮਜ਼ੇ ਦੀ ਗੱਲ ਹੈ ਵੀ ਸ਼ਾਫੜ ਦੇ ਉੱਤੇ ਡੱਗੇ ਦਾ ਪੈਰ ਨਹੀਂ ਹੁੰਦਾ ਜਿਵੇਂ ਚੱਕਰ ਲਾ ਕੇ ਹੁੰਦੇ ਨੇ ਤੇ ਸ਼ਾਫੜ ਤੋਂ ਅਗਾਂ ਹੀ ਪੈਰ ਰੱਖਦੇ ਨੇ ਇਹਨਾਂ ਦੇ ਪੈਰ ਜਿਹੜਾ ਨਾ ਉਹ ਬਿਲਕੁਲ ਕਛੀਜੇ ਹੋਏ ਨੇ ਪੈਰ ਤੇ ਪੈਰ ਰੱਖਦਿਆਂ ਉੱਥੇ ਸ਼ਾਫੜ ਦੇ ਉੱਤੇ ਕਿਸੇ ਡੱਗੇ ਦਾ ਪੈਰ ਨਹੀਂ ਹੁੰਦਾ ਤੁਸੀਂ ਵੇਖ ਰਹੇ ਨੇ ਜਿਹੜੀ ਸ਼ਾਫੜ ਘੁੰਮ ਰਹੀ ਹੈ ਜਿਹੜੀ ਗਰਾਰੀਆਂ ਨੂੰ ਘੁਮਾ ਰਹੀ ਹੈ ਗੇਰ ਨੂੰ ਇਹ ਤਾਂ ਸਲੋ ਚੱਲਦੇ ਪਏ ਨੇ ਬੜਾ ਮੱਠੇ ਇਵੇਂ ਮੱਠੇ ਤੁਰਨਗੇ ਜਿਹੜਾ ਥੱਲੇ ਵਾਲਾ ਡੱਗਾ ਹੈ ਨਾ ਉਹਨੂੰ ਥੋੜਾ ਪਾਦ ਹੁੰਦਾ ਹੈ ਥੱਥ ਔਰ ਥੱਲੇ ਵਾਲਾ ਜਿਹੜਾ ਬੱਗਾ ਡੱਗਾ ਨਾ ਇਹਨੂੰ ਥੋੜਾ ਪਾਦ ਜਿਹੜਾ ਉਤਲਾ ਰੱਤਾ ਡੱਗਾ ਹੈ ਨਾ ਉਹਨੂੰ ਜ਼ਿਆਦਾ ਪਾਦ ਕਰਨਾ ਪੈਂਦਾ ਹੈ ਕਿਉਂ ਜੋ ਉਤਲੇ ਪਾਸੇ ਭਾਈ ਮੁਸਤਫਾ ਆ ਗਿਆ ਮਗਰ ਹਾਂ ਡੱਗੇ ਥੋੜਾ ਜਿਹਾ ਤੇਜ਼ ਹੋ ਗਏ ਨੇ ਕੋਈ ਨਹੀਂ ਆਰਾਮ ਸਾਡੇ ਲਹਿੰਦੇ ਪੰਜਾਬ ਦਾ ਜਿਹੜਾ ਹੈ ਨਾ ਰਿਵਾਜ ਯਕੀਨ ਕਰ ਜਾਓ 2 ਚੱਕਰ में गया तो मेरे सिर घूमने लग गया ਉਹ ਯਾਰ ਉਦੋਂ ਮਸ਼ੀਨ ਚੋਂ ਚੱਲ ਦੇ ਵਿੱਚੋਂ ਕਿੱਲ ਨਿਕਲਿਆ ਹੈ ਤੇ ਡੱਗੇ ਰੁਕ ਗਏ ਨੇ ਡੱਗਿਆਂ ਨੂੰ ਪਤਾ ਲੱਗ ਗਿਆ ਵੀ ਸਾਡਾ ਅਸੀਂ ਜਿਹੜੀ ਮਸ਼ੀਨ ਗੇੜ ਰਹੇ ਹਾਂ ਉਹਨੂੰ ਕੋਈ ਫਾਲਟ ਪੈ ਗਿਆ ਇਤਨਾ ਇਹ ਸਿਆਣਾ ਜਾਨਵਰ ਹੁੰਦਾ ਹੈ ਇਹ ਆਪ ਦੇ ਮਾਲਕ ਦੀ ਆਵਾਜ਼ ਤੇ ਚੱਲਦਾ ਹੈ ਇਹਨੂੰ ਇਸ਼ਾਰੇ ਤੇ ਚਲਾਉਣਾ ਹੁੰਦਾ ਹੈ ਮਾਲਕ ਨੇ ਜਾਂ ਆਪਣੀ ਆਵਾਜ਼ ਤੇ ਜਾਂ ਉਦੋਂ ਕਿੱਲ ਪਾ ਲੈ ਕਿੱਲ ਖੜੀ ਗਿਆ ਲੈ ਵੀ ਕਿੱਲ ਖੜੀ ਗਿਆ ਨੁਕਸਾਨ ਹੋ ਗਿਆ ਇਤਨਾ ਕਿੱਲ ਖੜੀ ਗਿਆ ਵੀ ਉਹ ਵਿੱਚ ਮੱਝੀ ਦੇ ਉਹਨਾਂ ਕੁਤਰੇ ਦੇ ਵਿੱਚ ਜਾਨਵਰਾਂ ਦੇ ਮੂੰਹ ਹੀ ਨਾ ਜਾਵੇ ਨਹੀਂ ਵੱਡਾ ਡਿੱਗਾ ਕਿੱਥੋਂ ਲੱਭ ਗਿਆ ਨੁਕਸਾਨ ਤੋਂ ਬਚ ਗਿਆ ਲੱਭ ਗਿਆ ਨੁਕਸਾਨ ਜਾਂ ਪੱਠੇ ਪਾਏ ਹਾਂ ਨੋ ਸਭਾ ਕੱਪਾ ਨਹੀਂ ਇਹਨੂੰ ਅੱਗੂ ਕੋਈ ਨਾਟਾ ਪਾਵਿਆ ਤੇ ਨਾਟਾ ਉਹ ਦੇਖਲੇ ਤੁਰਦਨ ਨਾ ਹਾਂ ਉਹਲੇ ਬਾੜ ਸਕਦਾ ਹਾਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਈ ਸਾਲ ਵਾਰੀ ਪੱਠੇ ਠੀਕ ਹੈ ਕੁਤੇਰ ਲਾ ਆ ਜਾਨਵਰ ਹਨ ਮੇਰੇ ਕੋਲ ਉਹਨਾਂ ਨੂੰ ਹਲਾਈਏ ਚਾਹ ਤਾਂ ਉਹਨਾਂ ਚਿਰ ਬੰਦ ਨਹੀਂ ਹੁੰਦੇ ਜਿੰਨਾ ਚਿਰ ਫੜੀ ਜਾਂਦੇ ਅੱਛਾ ਖੇਡੀ ਵੀ ਰੱਖਦੇ ਕਬੂਤਰ ਹੈ ਲੈ ਕੀ ਬਾਤ ਹੈ ਬਾਬਾ ਖੁਸ਼ੀ ਮੁਹੰਮਦ ਨੇ ਇੱਕ ਹੋਰ ਖੁਸ਼ਖਬਰੀ ਸੁਣਾ ਦਿੱਤੀ ਇਹ ਖੁਸ਼ੀ ਮੁਹੰਮਦ ਕੋਲ ਕਈ ਖੁਸ਼ੀਆਂ ਮਿਲਣਗੀਆਂ ਸਾਨੂੰ ਕਿਉਂ ਬਾਬਾ ਜੀ ਇੱਕ ਖੁਸ਼ਖਬਰੀ ਹੋਰ ਸਰਪ੍ਰਾਈਜ਼ ਤੁਹਾਨੂੰ ਦੇ ਦਿੱਤਾ ਹੈ ਵੀ ਇੱਕ ਹੋਰ ਵੀ ਲੋਗ ਬਣਾ ਕੇ ਤੁਹਾਡੀ ਖਿਦਮਤ ਭੇਜ ਰਹੇ ਹਾਂ ਹਾਲੀ ਇਕੱਠੇ ਟੁੱਟ ਜਾਣਗੇ ਪੈਰ ਮਾਰਿਆ ਹਾਂ ਅੱਧੇ ਕੁ ਪੱਠੇ ਭਾਈ ਮੁਸਤਫਾ ਹੋਰੀ ਜਿਹੜਾ ਨਾ ਕੁਤਰੀ ਖੜੇ ਨੇ ਤੇ ਡੱਗੇ ਜਿਹੜਾ ਨਾ ਮਾਸ਼ਾਅੱਲਾ ਇਹਨਾਂ ਨੂੰ ਭਾਵੇਂ ਸ਼ਾਮ ਤਾਈਂ ਇਵੇਂ ਚੱਲਣ ਦਿਓ ਜਿੱਤਾਂ ਤਾਈਂ ਰੋਕਣਾ ਨਹੀਂ ਉਤਾਂ ਤਾਈਂ ਇਹਨਾਂ ਰੁਕਣਾ ਨਹੀਂ ਤੇ ਜਿਸ ਵੇਲੇ ਪੱਠੇ ਕੁਤਰੀ ਜਾਣੇ ਨੇ ਮਸ਼ੀਨ ਹੌਲੀ ਹੋ ਜਾਣੀ ਨੇ ਉਸ ਵੇਲੇ ਆਵਾਜ਼ ਦੇਸੀ ਮਾਲਕ ਵੀ ਤੁਸੀਂ ਰੁਕ ਜਾਓ ਤੇ ਇਹ ਬਲਦ ਜਿਹੜੇ ਹਨ ਇਹ ਰੁਕ ਜਾਂਦੇ ਨੇ ਇਹ ਲਹਿੰਦੇ ਪੰਜਾਬ ਦੇ ਜਿਹੜਾ ਨਾ ਦੇਸੀ ਰਿਵਾਜ ਇਹ ਭਾਈ ਮੁਸਤਫਾ ਹੋਰੀ ਤੇ ਖੁਸ਼ੀ ਮੁਹੰਮਦ ਹੋਰੀ ਆ ਬਾਬਾ ਖੁਸ਼ੀ ਲਹਿੰਦੇ ਪੰਜਾਬ ਤੋਂ ਪੁਰਾਣੇ ਜ਼ਮਾਨੇ ਦਾ ਵਲੌਗ ਅੱਜ ਤੁਹਾਨੂੰ ਪਸੰਦ ਆਇਆ ਸੀ ਅਗਰ ਤੁਹਾਨੂੰ ਚੰਗਾ ਲੱਗੇ ਤੇ ਕਮੈਂਟ ਕਰਕੇ ਸਾਨੂੰ ਦੱਸਣਾ ਹੈ ਵੀ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਹੁਣ ਤੁਹਾਡੇ ਕੋਲੋਂ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ ਸਾਨੂੰ ਦੁਆਵਾਂ ਯਾਦ ਰੱਖਣਾ ਹੈ ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ ਅੱਲਾ ਹਾਫਿਜ਼।